ਵਾਹਿਗੁਰੂ ਜੀ ਕੀ ਫਤਿਹ। ਬਾਬਾ ਕੀ ਸ਼ੁਭ ਨਾਮ ਆਪਣਾ? ਬਲਬੀਰ ਸਿੰਘ। ਬਾਬਾ ਗੱਤਕਾ ਤਾਂ ਬੜਾ ਜ਼ਬਰਦਸਤ ਖੇਡਦੇ ਹੋ। ਹਾਂਜੀ ਜੁਝਾਰੂ ਲੱਗਦੇ ਹੋ। ਹਾਂਜੀ ਗੁਰੂ ਦੀ ਲਾਡਲੀ ਫੌਜ ਤਾਂ ਉਦਾਂ ਹੀ ਜੁਝਾਰੂ ਹੁੰਦੀ ਹੈ। ਹਾਂਜੀ ਸਿਪਾਹੀ ਗੁਰੂ ਗੋਬਿੰਦ ਸਿੰਘ ਦੇ। ਵਾਹ ਜੀ ਵਾਹ, ਇਹ ਪਹਿਲੀ ਵਾਰ ਅੱਜ ਮੈਂ ਸੁਣਿਆ। ਇੰਨੀ ਦੇਰ ਹੋ ਗਈ ਮੈਨੂੰ ਇੰਟਰਵਿਊ ਕਰਦੇ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ, ਵੈਰੀ ਗੁੱਡ ਜੀ। ਜਿਹੜਾ ਉਹ ਕਿਹਾ ਜਾਂਦਾ ਨਾ ਗੁਰੂ ਦੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜਿਹੜੇ ਆ, ਬਿਲਕੁਲ ਤੁਸੀਂ ਦੇਖੋ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਨਾਂ ਦਾ ਪੂਰਾ ਬਾਣਾ ਜਿਹੜਾ। ਵੀਰ ਜੀ ਤੁਸੀਂ ਦੱਸਦੇ ਸੀ ਕਿ ਤੁਹਾਡਾ ਪਿੰਡ ਜਿਹੜਾ ਸਾਡੇ ਪੰਜਾਬ ਤੇ ਪਾਕਿਸਤਾਨ 'ਚ ਹੈ। ਚੱਕ 14 ਬਾੜ 'ਚ। ਬਾਰ ਕਿਹੜੀ ਬਾਰ ਸੀਗੀ? ਇਹਨਾਂ ਨੇ ਪਤਾ ਉਹਦਾ 12 ਸਾਲਾਂ ਦੇ। ਨਹੀਂ ਉਮਰ, ਉਹ ਆਪਣਾ ਪਿੰਡ ਦਾ ਜ਼ਿਲ੍ਹਾ ਕਿਹੜਾ ਪੈਂਦਾ ਸੀ? ਜਿਹੜਾ ਲਾਹੌਰ। ਜ਼ਿਲ੍ਹਾ ਲਾਹੌਰ ਸੀ। ਫਿਰ ਕੱਚੀ ਕੋਠੀ ਲਾਗੇ ਪਿੰਡ ਹੈ ਚੱਕ 14। ਕੱਚੀ ਕੋਠੀ ਲਾਗੇ ਪਿੰਡ ਹੈ ਚੱਕ 14। ਲੈਲਪੁਰ ਸੀ ਲਾਗੇ ਦੱਸਦੇ ਨੇ, ਨਨਕਾਣਾ ਸਾਹਿਬ ਲਾਗੇ ਸੀ, ਲਾਹੌਰ ਦੱਸਦੇ ਆ ਲਾਗੇ, ਜਾਂ ਆਪਣਾ ਸਾਹੀਵਾਲ ਜਿਹਨੂੰ ਕਿ ਮੋਂਟਗੋਮਰੀ ਕਹਿੰਦੇ ਆ। ਕਿਹੜੇ ਚੱਕ ਜਿਹੜੇ ਚੱਕ 14 ਸਾਰੇ ਬਾਬਾ ਜੀ 67 ਚੱਕ। ਨਹੀਂ ਬਾਰ ਕਿਹੜੀ ਦੱਸਦੇ ਸੀ? ਦੁੱਲੇ ਦੀ ਬਾਰ ਹੈ, ਗੰਜੀ ਬਾਰ ਹੈ, ਨੀਲੀ ਬਾਰ ਹੈ, ਕਿਹੜੀ ਬਾਰ ਹੈ? ਇਹਨਾਂ ਨੇ ਸਾਨੂੰ ਪਤਾ। ਦੇਖੋ ਜੀ ਪਾਕਿਸਤਾਨੀ ਪੰਜਾਬ ਦੀਆਂ ਇਸ ਵੇਲੇ 41 ਜ਼ਿਲ੍ਹੇ ਨੇ। ਹੁਣ ਪਹਿਲੇ 36 ਸੀ ਤੇ ਹੁਣ 5 ਹੋਰ ਬਣ ਗਏ ਨੇ। ਠੀਕ ਹੈ ਜੀ, 5 ਜ਼ਿਲ੍ਹੇ ਬਣਨ ਤੋਂ ਬਾਅਦ 41 ਜ਼ਿਲ੍ਹੇ ਰੱਖਣ ਵਾਲਾ ਪਾਕਿਸਤਾਨੀ ਪੰਜਾਬ ਜਿਹੜਾ ਅਗਰ ਦੇਖਿਆ ਜਾਏ ਤਾਂ ਆਬਾਦੀ ਦੇ ਵਿੱਚ ਇਸ ਵੇਲੇ 65% ਸਾਡਾ ਹਿੱਸਾ ਜਿਹੜਾ ਪੰਜਾਬੀਆਂ ਦਾ। ਠੀਕ ਹੈ ਜੀ, ਤੇ ਇਸ ਵਾਸਤੇ ਅਗਰ ਤੁਸੀਂ ਚੱਕ ਦੱਸ ਰਹੇ ਹੋ, ਕੀ ਨਾਮ ਦੱਸਿਆ? ਬਲਬੀਰ ਸਿੰਘ। ਚੱਕ 14। ਚੱਕ 14। ਹੁਣ ਚੱਕ 14 ਸ਼ਮਾਲੀ ਹੈ, ਜਨੂਬੀ ਹੈ, ਜੀਬੀ ਹੈ, ਜੇਬੀ ਹੈ, ਈਬੀ ਹੈ, ਕਿਹੜਾ ਹੈ ਕੋਈ ਪਤਾ ਨਹੀਂ ਹੈ। ਕਿਉਂਕਿ ਅਗਰ ਇਹ ਈਬੀ ਦੱਸਣਗੇ, ਜੇਬੀ ਦੱਸਣਗੇ, ਦੁੱਲੇ ਦੀ ਬਾਰ ਵਾਲਾ ਦੱਸਣਗੇ, ਜਾਂ ਗੰਜੀ ਬਾਰ ਦੱਸਣਗੇ, ਜਾਂ ਨੀਲੀ ਬਾਰ ਦੱਸਣਗੇ, ਜਾਂ ਲੈਲਪੁਰ ਦੱਸਣਗੇ, ਜਾਂ ਜੜ੍ਹਾਂ ਵਾਲਾ ਦੱਸਣਗੇ, ਤੇ ਫਿਰ ਸਾਨੂੰ ਕਾੜਾ ਦੱਸਣਗੇ, ਜਾਂ ਮੀਆਂ ਚੰਨੂ ਦੱਸਣਗੇ, ਤੇ ਜਾਂ ਫਿਰ ਦੱਸਣਗੇ ਲੈਲਪੁਰ, ਤਾਂ ਜਾ ਕੇ ਪਤਾ ਲੱਗੇਗਾ। ਇਦਾਂ ਚੱਕ ਜਿਹੜਾ ਖਾਲੀ ਚੱਕ ਕਾੜਾ ਤਹਿਸੀਲ, ਉੱਥੋਂ ਮੇਰੇ ਨਾਨਕੇ ਗਏ ਜੀ। ਬਾਰ ਦੇ ਵਿੱਚੋਂ 57 ਚੱਕ ਕਾੜਾ ਤਹਿਸੀਲ, ਉੱਥੋਂ ਬਾਰ ਦੇ ਵਿੱਚ ਨਾਨਕੇ ਮੇਰੇ ਰੰਧਾਵੇ ਸੀ ਜਿਹੜੇ ਇੱਥੋਂ ਗਏ ਆ। ਅਸੀਂ ਲਾਹੌਰ ਤੋਂ ਗਏ ਆ। ਚੜ ਸਾਡਾ ਪਿੰਡ ਹੀ ਚੜ ਕਮਾਇਆ, ਉਹ ਜਿਹੜਾ ਲਾਹੌਰ ਦੇ ਵਿੱਚ ਡਿਫੈਂਸ ਕਲੋਨੀ ਨਾ, ਅਸੀਂ ਉੱਥੋਂ 1947 ਚੋਂ ਗਏ ਆ। ਅੱਜ ਪਹਿਲੀ ਵਾਰੀ ਦਰਸ਼ਨ ਕਰਨ ਦੇ ਮੌਕੇ ਮਿਲੇ ਜਦੋਂ ਤੋਂ ਸਾਡੇ ਬਜ਼ੁਰਗ ਲਾਹੌਰ ਤੋਂ ਪੰਜਾਬ ਜਦੋਂ ਵੰਡਿਆ ਗਿਆ, ਜੋ ਦੇਸ਼ ਨੂੰ ਲੋਕੀ ਯਾਦ ਕਹਿੰਦੇ, ਪਰ ਸਾਡਾ ਜਿਹੜੇ ਬਜ਼ੁਰਗ ਸੀ ਉਹਨੂੰ ਜਾੜਾ ਕਹਿੰਦੇ ਸੀ। ਉਹ ਜਾੜੇ ਦੇ ਵਿੱਚ ਅਸੀਂ ਉੱਜੜ ਕੇ ਉੱਧਰ ਗਏ। ਚਲੋ ਫਿਰ ਪਰਮਾਤਮਾ ਨੇ ਵਸਾਇਆ, ਅੱਜ ਮੌਕਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਆਪਦੇ ਘਰ ਦੇ ਦਰਸ਼ਨ ਕਰਾਉਣ ਲਈ ਜੀ। ਇਸ ਕਰਕੇ ਬਹੁਤ ਇੱਕ ਦਰਦ ਸੀ ਵੱਡੀ ਸਾਡੇ ਬਜ਼ੁਰਗਾਂ ਦੇ ਵਿੱਚ, ਸਾਡੇ ਦੇ ਵਿੱਚ ਵੀ, ਕਿ ਪੰਜਾਬ ਵੰਡਿਆ ਨਹੀਂ ਜਾਣਾ ਚਾਹੀਦਾ ਸੀ। ਪੰਜਾਬ ਇੱਕ ਰਹਿਣਾ ਚਾਹੀਦਾ ਸੀ। ਜਿੱਡਾ ਵੱਡਾ ਦੇਸ਼ ਪੰਜਾਬ ਸੀ, ਉਹ ਇੱਕ ਰਹਿਣਾ ਚਾਹੀਦਾ ਸੀ। ਉਹਨੂੰ ਵੰਡ ਕੇ ਪੰਜਾਬੀਆਂ ਨੂੰ ਹਮੇਸ਼ਾ ਹੀ ਪੰਜਾਬੀਆਂ ਦਾ ਗਾਲੀ ਕੁੱਟਿਆ ਗਿਆ ਵਾ, ਪਰ ਪੰਜਾਬੀਆਂ ਨੇ ਹਰ ਇੱਕ ਨਾਲ ਪਿਆਰ ਹੀ ਬਣਾਇਆ ਵਾ ਤੇ ਪਿਆਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਆ। ਜਿੱਥੇ ਵੀ ਕਿਤੇ ਲੋੜ ਪਈ ਪੰਜਾਬੀ ਦੀ ਅੱਗੇ ਹਿੱਕ ਤਾਣ ਕੇ ਖਲੋਤਾ ਵਾ। ਇਸ ਕਰਕੇ ਪੰਜਾਬ ਦੇਸ਼ ਆਪਣਾ ਸਾਰਿਆਂ ਦਾ ਸਾਂਝਾ ਵਾ। ਜੇ ਪਿਆਰ ਵਧਾਵਾਂਗੇ ਤੇ ਪਿਆਰ ਵਧੂਗਾ। ਨਫ਼ਰਤ ਦੇ ਨਾਲ ਤਾਂ ਹਰ ਇੱਕ ਨੂੰ ਹੀ ਘਰ 'ਚ ਪਰਿਵਾਰ 'ਚ ਕੋਈ ਲੜਾਈ ਝਗੜਾ ਹੋਵੇ ਉਹਦਾ ਵੀ ਨਹੀਂ ਤਰੱਕੀ ਹੁੰਦੀ, ਤੇ ਦੇਸ਼ਾਂ 'ਚ ਲੜਾਈ ਝਗੜਾ ਹੋਵੇ ਤੇ ਉਹਦੀ ਤਰੱਕੀ ਨਹੀਂ ਹੁੰਦੀ। ਇਸ ਕਰਕੇ ਦੋਵਾਂ ਸਰਕਾਰਾਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਤੇ ਪੂਰੇ ਜਾਣੀ ਕਿ ਆਪਾਂ ਨੂੰ ਇੱਕ ਇਹ ਇੰਡੀਆ ਪਾਕਿਸਤਾਨ ਨੂੰ ਪਿਆਰ ਨਾਲ ਰਹਿ ਕੇ ਆਪਦਾ ਵਪਾਰ ਦਾ ਜਿਹੜਾ ਰਾਹ ਖੋਲ੍ਹਣਾ ਚਾਹੀਦਾ, ਵਾਹਗਾ ਬਾਰਡਰ, ਤੇ ਦੋਨੇ ਹੀ ਦੇਸ਼ ਤਰੱਕੀ ਕਰਨ। ਇਹਨਾਂ ਸ਼ਬਦਾਂ ਨਾਲ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਪਾਕਿਸਤਾਨ ਸਰਕਾਰ ਦਾ, ਜਿਨ੍ਹਾਂ ਇੰਨਾ ਵਧੀਆ ਸਾਨੂੰ ਇੱਥੇ ਰਹਿਣ ਸਹਿਣ ਲਈ ਦਿੱਤਾ, ਸਾਡੀ ਸਿਕਿਉਰਿਟੀ ਲਈ, ਸਾਡੇ ਲਈ ਹਰ ਇੱਕ ਚੀਜ਼ ਦਾ ਧਿਆਨ ਰੱਖਣ ਲਈ ਸਾਡੇ ਨਾਲ ਜੋ ਵੀ ਆਪਦਾ ਗੌਰਮੈਂਟ ਨੇ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਬਾਬਾ ਜੀ, ਫਿਰ ਤੁਸੀਂ ਮੈਨੂੰ ਦੱਸੋ ਕਿ ਪਿੰਡ ਤੁਹਾਨੂੰ ਫਿਰ ਜ਼ਿਲ੍ਹਾ ਨਹੀਂ ਆਪਣਾ ਪਤਾ? ਜ਼ਿਲ੍ਹਾ ਲਾਹੌਰ ਸੀ। ਤੁਹਾਡਾ ਲਾਹੌਰ ਪੈਂਦਾ ਸੀ, ਲੇਕਿਨ ਚੱਕ ਜਿਹੜਾ ਤੁਸੀਂ ਦੱਸਦੇ ਹੋ, ਛੋਟੇ ਆ, ਪਤਾ ਨਹੀਂ ਚੱਕ ਕਿਹੜਾ। ਚੱਕ 'ਚ ਬਾਅਦ 'ਚ ਗਏ। ਤੁਹਾਡੀ ਉਮਰ ਕਿੰਨੀ ਹੈ ਹੁਣ? ਹੁਣ ਸਾਡੀ 1930 ਦਾ ਜਨਮ। ਉਹ 1930 ਦਾ। ਬਾਬਾ ਜੀ ਦੀ ਤੁਸੀਂ ਦੇਖ ਲਓ ਕਿ ਕਿੰਨੀ ਘੈਂਟ ਹੈ। ਹਲੇ ਵੀ ਗੱਤਕਾ ਵੀ ਖੇਡਦੇ ਆ 90 ਸਾਲਾਂ ਦੀ ਉਮਰ 'ਚ, ਔਰ ਦੱਸਦੇ ਆ ਕਿ ਉਸ ਵੇਲੇ ਉਹ ਤੁਹਾਡੀ ਖੈਰ ਹੋ ਜੇ। ਤੇ ਬਾਬਾ ਜੀ ਕੀ ਕੋਈ ਆਪਣੇ ਪੁਰਖਾਂ ਬਾਰੇ ਕੋਈ ਦੱਸੋ ਥੋੜਾ ਜਿਹਾ, ਕਿ ਕੀ ਕਰਦੇ ਸੀ? ਉਹ ਵਾਹੀ ਕਰਦੇ। ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਮਰਬਾ ਹੈ। ਮਰਬਾ ਹੈ ਸੀ ਉਹਨਾਂ ਦਾ। 12 ਦੇ ਵਿੱਚ ਤੇ ਸਰਦਾਰਾਂ ਦੇ ਸਾਰੇ ਮਰਬੇ ਸੀਗੇ। ਤੇ ਉੱਥੇ ਜਾ ਕੇ ਕਿੰਨੀ ਕੁ ਪਈ ਜ਼ਮੀਨ? ਉੱਥੇ ਜਾ ਕੇ 1 ਕਿੱਲਾ ਗੱਡੀ 24 ਪਈ। ਥੋੜੀ ਪਈ? 24 ਪਈ, 1 ਕਿੱਲਾ ਘੱਟ ਪਈ। ਜਿਨ੍ਹਾਂ ਨੇ ਬਾਰ 'ਚ
ਕੈਟਾਗਰੀ ਸੀ ਮਿਲੀ। 5 ਮਰੱਬੇ ਹੈ ਨਾ ਜੀ, ਉਹਨਾਂ ਨੂੰ ਉੱਥੇ ਇੱਕ ਮਰੱਬਾ ਮਿਲਿਆ। ਬੜਾ ਫਰਕ ਪਿਆ ਜੀ। ਜਿਨ੍ਹਾਂ ਨੂੰ ਅਰਬਨ, ਜਿਨ੍ਹਾਂ ਦੀ ਜ਼ਮੀਨ ਸੀ ਨਾ, ਉਹਨਾਂ ਨੂੰ ਬਹੁਤ ਜ਼ਿਆਦਾ ਕੱਟ ਲੱਗਾ। ਜਿਹਨਾਂ ਨੂੰ ਸ਼ਹਿਰ ਦੀ ਜ਼ਮੀਨ ਮਿਲੀ, ਜਿਵੇਂ ਸਾਨੂੰ ਲਾਹੌਰ ਦੀ ਜ਼ਮੀਨ ਮਿਲੀ, ਉਹਦੇ 'ਚ ਸਾਰਿਆਂ ਨੂੰ ਇੰਨਾ ਜ਼ਿਆਦਾ ਕੱਟ ਲਾਇਆ ਗਿਆ। ਜੇ 100 ਕਿੱਲੇ ਦਾ ਕੋਈ ਮਾਲਕ ਸੀ, ਜੇ ਇੱਕ ਜਣੇ ਦੇ ਨਾਂ ਤੇ ਪੈਲੀ ਸੀ ਨਾ, ਤੇ ਉਹਨੂੰ 6 ਕਿੱਲੇ ਪੈਲੀ ਦੇ ਕੇ ਨਾਲ ਕਲੇਮ ਦਾ ਇੱਕ ਚੈੱਕ ਦਿੱਤਾ ਗਿਆ। ਜਿਹੜੀ 10 ਸਾਲ ਪੈਲੀਆਂ ਜਿਹੜੀਆਂ ਉਹ ਨਿਲਾਮੀ ਆਈ ਨਹੀਂ ਗਵਰਨਮੈਂਟ ਦੀ, ਉਹ ਚੈੱਕ ਜਿਹੜੇ ਸੀ ਉਹ ਉੱਤੇ ਹੀ ਖਾਧੇ ਗਏ ਅੱਧਿਆਂ ਮੁੱਲਾਂ ਦੇ। ਬਹੁਤ 10 ਸਾਲ ਪੈਰ ਨਹੀਂ ਲੱਗੇ ਉੱਥੇ ਜਾ ਕੇ। ਅੱਜ ਵੀ ਫਿਰ ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਅਸੀਂ ਰੋਟੀ ਖਾਣ ਜੋਗੇ ਹੋਏ ਹਾਂ, ਅੱਜ ਪੈਰਾਂ 'ਤੇ ਹਾਂ, ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇੱਕ ਵਾਰੀ ਦਾ ਉੱਜੜ ਕੇ ਗਏ ਇੱਥੋਂ ਅਸੀਂ। ਚੜ੍ਹਦੀ ਕਲਾ ਜੀ, ਦੇਖੋ ਵਸਦੇ ਰਵੋ। ਉਹ ਅਗਰ ਤੁਸੀਂ ਜਾਓ ਕੰਗਨਪੁਰ ਦੇ ਲਾਗੇ 2 ਗੁਰਦੁਆਰਾ ਸਾਹਿਬ ਨੇ, ਤੇ ਇੱਕ ਪਿੰਡ ਨੂੰ ਕਿਹਾ ਸੀ ਕਿ ਤੁਸੀਂ ਉੱਜੜ ਜਾਓ, ਤੇ ਉਹ ਅੱਜ ਵੀ ਵਸਦੇ ਨੇ। ਤੇ ਜਿੱਥੇ ਜਿਨ੍ਹਾਂ ਨੂੰ ਕਿਹਾ ਸੀ ਵਸ ਪਵੋ, ਉਹ ਉੱਜੜ ਗਏ, ਤੇ ਜਿਨ੍ਹਾਂ ਨੂੰ ਉਜਾੜ ਕੇ ਭੇਜਿਆ ਔਰ ਵਸਦੇ ਵੀ ਪਏ ਆ ਨਾ। ਇਸ ਵਾਸਤੇ ਕਹਿੰਦੇ ਨੇ ਕਿ ਉਜਾੜਨ ਵਾਲੇ ਤੋਂ ਵਸਾਉਣ ਵਾਲਾ ਜਿਹੜਾ ਉਹ ਡਾਢਾ ਹੈ। ਤੇ ਮੇਰਾ ਉਹ ਮਾਲਕ ਜਿਹੜਾ ਹੈ ਨਾ, ਉਹ ਸਾਰਿਆਂ ਦਾ ਇੱਕ ਹੈ। ਉਹ ਕਿਸੇ ਦਾ ਦੋ ਨਹੀਂ ਹੈ। ਐ ਨਹੀਂ ਹੈ ਕਿ ਮੇਰਾ ਵੱਖ ਹੈ, ਇਹਨਾਂ ਦਾ ਵੱਖ ਹੈ। ਜਦੋਂ ਆਪਾਂ ਅਰਦਾਸ ਕਰਦੇ ਹਾਂ ਜਾਂ ਦੁਆ ਕਰਦੇ ਹਾਂ, ਠੀਕ ਹੈ ਜੀ, ਜਾਂ ਉਹਨੂੰ ਕਹਿੰਦੇ ਆ ਪ੍ਰੇਅਰ ਕਰਦੇ ਹਾਂ, ਤੇ ਉਹ ਸਾਰੀ ਕਿਹਦੇ ਵਾਸਤੇ ਆ? ਉਸ ਜ਼ਾਤ ਵਾਸਤੇ ਹੀ ਹੈ। ਉਹ ਨੀਲੀ ਛੱਤ ਵਾਲੇ ਦੇ ਵਾਸਤੇ ਹੀ ਹੈ, ਉਹ ਅਕਾਲ ਪੁਰਖ ਵਾਸਤੇ ਹੀ ਹੈ। ਸਾਰੀਆਂ ਵਡਿਆਈਆਂ ਉਹਦੇ ਨਾਮ ਦੀਆਂ ਨੇ। ਬਸ ਉਹਦੀ ਵਡਿਆਈ ਦਾ ਨਾਮ ਲੈ ਕੇ ਬੋਲਦੇ ਰਹੋ, ਯਾਦ ਕਰਦੇ ਰਹੋ। ਤੇ ਇੱਕ ਤਾਂ ਤੁਸੀਂ ਉਹਦੇ ਨਾਲ ਜੁੜਦੇ ਹੋ ਤੇ ਤੁਹਾਨੂੰ ਲੋ ਲੱਗਦੀ ਹੈ। ਲੋ ਲੱਗਣ ਤੋਂ ਬਾਅਦ ਫਿਰ ਉਹ ਜਦੋਂ ਕਹਿੰਦੇ ਨੇ ਕਿ ਉਹ ਸਭ ਦੀ ਸੁਣਦਾ ਹੈ। ਤੇ ਆਹ ਦੇਖ ਲਓ, ਇਹ ਤੁਹਾਡੇ ਸਾਹਮਣੇ ਹੈ ਕਿ ਵੀਰ ਹੁਣੀ ਗੱਲ ਕਰ ਰਹੇ ਨੇ ਕਿ ਇੱਕ ਦਿਨ ਆਇਆ ਕਿ ਇੱਥੇ ਪਹੁੰਚ ਗਏ ਨੇ। ਰੱਬ ਕਰੇਗਾ ਔਰ ਬਹੁਤ ਜਲਦ ਗਵਰਨਮੈਂਟ ਆਫ ਪਾਕਿਸਤਾਨ ਨੈਸ਼ਨੈਲਿਟੀ ਵੀ ਖੋ ਰਹੀ ਹੈ ਬਾਹਰ। ਕੁਛ NRI ਵੀਰ ਮੈਨੂੰ ਕਹਿੰਦੇ ਸੀ ਕਿ ਤੁਸੀਂ ਦੱਸਿਓ ਇਸ ਬਾਰੇ, ਤੁਸੀਂ ਗਵਰਨਮੈਂਟ ਆਫ ਦੀ ਪਾਕਿਸਤਾਨ ਦੀ ਜਿਹੜੀ ਨੈਸ਼ਨੈਲਿਟੀ ਦਾ ਹੈ ਉਹ ਪੇਜ ਲਾਜ਼ਮੀ ਚੈੱਕ ਕਰਿਓ। ਮੈਨੂੰ ਇਸ ਵੇਲੇ ਵਰਥ ਦਾ ਨਹੀਂ ਯਾਦ ਕਿ ਕਿੰਨੀ ਹੈ, ਤੇ ਕਾਫੀ ਕਹਿੰਦੇ ਸੀ ਕਿ ਵੀ ਤੁਸੀਂ ਗਵਰਨਮੈਂਟ ਆਫ ਪਾਕਿਸਤਾਨ ਨੂੰ ਕਹੋ ਕਿ ਸਾਨੂੰ ਜਿਹੜੀ ਹੈ ਨੈਸ਼ਨੈਲਿਟੀ ਆਫਰ ਕੀਤੀ ਜਾਵੇ। ਜਿਹੜੇ ਨਾ ਉੱਧਰ ਪੰਜਾਬ ਦੇ ਰਹੇ ਨਾ ਇੱਧਰ ਪੰਜਾਬ ਦੇ ਰਹੇ, ਉਹ ਚਾਹੁੰਦੇ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਹੀਏ, ਪੰਜਾਬ ਦੇ ਵਿੱਚ ਆਈਏ ਔਰ ਪੰਜਾਬ ਨਾਲ ਜੁੜੀਏ ਔਰ ਪੰਜਾਬ ਦੀ ਨੈਸ਼ਨੈਲਿਟੀ ਸਾਨੂੰ ਮਿਲੇ। ਔਰ ਚਾਹੁੰਦੇ ਕਿ ਲਹਿੰਦੇ ਪੰਜਾਬ ਦੀ ਦੋ ਗਵਰਨਮੈਂਟ ਦੀ ਪਾਲਿਸੀ ਨੂੰ ਲਾਜ਼ਮੀ ਪੜ੍ਹੋ। 2-3 ਮਹੀਨੇ ਪਹਿਲੇ ਉਹਦੀ ਚੱਲਦੀ ਰਹੀ ਹੈ, ਕਿਉਂਕਿ ਸਾਡਾ ਤਾਂ ਕੋਈ ਇੱਦਾਂ ਦਾ ਬੰਦਾ ਵਾਕਿਫ ਨਹੀਂ ਸੀ ਹੈ। ਨਹੀਂ ਤਾਂ ਮੈਂ ਉਸ ਪ੍ਰੋਗਰਾਮ ਨੂੰ ਜ਼ਰੂਰ ਰਿਕਾਰਡ ਕਰਕੇ ਰੱਖਦਾ ਔਰ ਸਾਰਿਆਂ ਨਾਲ ਸਾਂਝ ਪਾਉਂਦਾ, ਤਾਂ ਕਿ ਲਹਿੰਦੇ ਪੰਜਾਬ ਦੇ ਜਿਹੜੇ ਖਵਾਹਿਸ਼ਮੰਦ ਸਨ, ਜਿਹੜੇ ਲੋਕ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਸਨ, ਉਹਦਾ ਕ੍ਰਾਈਟੇਰੀਆ ਚੈੱਕ ਕਰਨ। ਕੀ ਵਰਥ ਹੈ, ਕਿਸ ਤਰ੍ਹਾਂ ਜਦੋਂ ਹਰ ਮੁਲਕ ਆਫਰ ਕਰਦਾ, ਜਿੱਦਾਂ USA ਹੈ, ਕੈਨੇਡਾ ਹੈ, ਕਿ ਵੀ ਇੰਨੀ ਤੁਸੀਂ ਮਾਇਆ ਸਪੈਂਡ ਕਰੋ ਤੇ ਫਿਰ ਤੁਹਾਨੂੰ ਅਸੀਂ ਨੈਸ਼ਨਲ ਕਰਦੇ ਹਾਂ, ਨਾਲ ਰੈਜ਼ੀਡੈਂਸ ਵੀਜ਼ਾ ਦਿੰਦੇ ਹਾਂ। ਤੇ ਇਸ ਤਰ੍ਹਾਂ ਕਰਕੇ ਮਿਲ ਸਕਦਾ। ਗਵਰਨਮੈਂਟ ਦੀਆਂ ਪਾਲਿਸੀਆਂ ਜਿਹੜੀਆਂ ਰਿਵੀਲ ਹੋਈਆਂ ਨੇ, ਉਹਦੇ ਵਿੱਚ 2 ਲੱਖ ਵੀਜ਼ਾ ਵੀ ਹੈ। 2 ਲੱਖ ਵੀਜ਼ਾ ਉਹਨਾਂ ਨੇ ਕਿਹਾ ਜੀ 2 ਲੱਖ ਯਾਤਰੀ ਜਿਹੜਾ ਇਹ ਅਗਾਹਾਂ ਵਧਣਾ ਹੀ ਹੈ, ਘਟਣਾ ਨਹੀਂ ਹੈਗਾ। ਬਸ ਆਪਾਂ ਇੱਕ ਕੰਮ ਕਰਨਾ ਹੈ ਕਿ ਜਿੱਥੇ ਕੋਈ ਨਫ਼ਰਤ ਫੈਲਾਉਂਦਾ ਹੋਵੇ ਉਸ ਨਫ਼ਰਤ ਨੂੰ ਫੋਲੋ ਨਹੀਂ ਕਰਨਾ, ਪਿਆਰ ਨੂੰ ਫੋਲੋ ਕਰਨਾ। ਜਿੱਥੋਂ ਤੁਹਾਨੂੰ ਇਹ 5 ਉਂਗਲੀਆਂ ਨੇ, ਇੱਕ ਛੋਟੀ ਉਂਗਲੀ ਹੈ, ਇਹ ਵੀ ਛੋਟੀ ਹੈ, ਦਰਮਿਆਨ ਦੀਆਂ 3 ਵੱਡੀਆਂ ਨੇ, ਤੁਸੀਂ ਵੱਡੇ ਬਣ ਕੇ ਵੇਖਣਾ। ਜਿਸ ਤਰ੍ਹਾਂ ਕਿ ਆਪਾਂ ਅਰਦਾਸ ਕਰਦੇ ਹਾਂ, ਮੈਂ ਜਦੋਂ ਆਉਣਾ ਮੈਂ ਨਾਲ ਜ਼ਰੂਰ ਅਰਦਾਸ ਕਰਦਾ ਹਾਂ ਖੜੇ ਹੋ ਕੇ, ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਤੇ ਮੱਤ ਦਾ ਰਾਖਾ ਉਹ ਆਪ ਹੈ। ਤੇ ਇਸ ਵਾਸਤੇ ਜਿਹੜੀ ਹੈ ਮੱਤ ਆਪਣੀ ਉੱਚੀ ਰੱਖਣੀ ਹੈ, ਨੀਵੀਂ ਮੱਤ ਦੇ ਵਿੱਚ ਨਹੀਂ। ਇੱਥੇ ਇੱਕ ਹੋਰ ਮੈਸੇਜ ਦਿੰਦਾ ਜਾਵਾਂ, ਅੱਜ ਕੱਲ੍ਹ ਟਿਕਟੋਕ ਤੇ ਲੜਾਈਆਂ, ਫੇਸਬੁੱਕ ਤੇ ਲੜਾਈਆਂ, YouTube ਲਾਈਵ ਦੇ ਉੱਤੇ ਲੜਾਈਆਂ, ਸਿੱਖ ਮੁਸਲਿਮ ਨਾਲ ਲੜ ਰਿਹਾ, ਮੁਸਲਿਮ ਸਿੱਖ ਨਾਲ ਲੜ ਰਿਹਾ। ਪਲੀਜ਼ ਜਿੱਥੇ ਵੇਖੋ ਉਹਦੀ ਨਿੰਦਿਆ ਕਰੋ ਔਰ ਉਹਨਾਂ ਨੂੰ ਕਹੋ ਕਿ ਯਾਰ ਅਸੀਂ ਸਾਰੇ ਰਲ ਕੇ ਬਹਿਣਾ ਚਾਹੁੰਦੇ ਹਾਂ, ਤੁਸੀਂ ਲੜੀ ਜਾਂਦੇ ਹੋ। ਉਹਦਾ ਫਿਰ ਅਸਰ ਕੀ ਪੈਂਦਾ ਹੈ? ਇਹ ਜਿਹੜੀਆਂ ਵੀਡੀਓ ਚੱਲਦੀਆਂ, ਨਫ਼ਰਤ ਫੈਲਦੀ ਹੈ। ਜਦੋਂ ਲੋਕ ਆਏ, ਅੱਛਾ ਇਹ ਯਾਰ ਇਹਨਾਂ ਦਾ ਮੁੰਡਾ ਫਲਾਣਾ ਕਰਦਾ ਸੀ, ਉਹ ਆਏ ਅੱਛਾ ਇਹਨਾਂ ਦਾ ਮੁੰਡਾ ਇਦਾਂ ਕਰਦਾ ਸੀ। ਤੇ ਸੋ ਇਸ ਲਈ ਨਫ਼ਰਤ ਘਟਾਉਣੀ ਹੈ। ਅਸੀਂ ਬਹੁਤ ਟਾਈਮ ਲਾਇਆ ਨਫ਼ਰਤ ਘਟਾਉਣ ਲਈ। ਯਕੀਨ ਕਰੋ ਕਿ ਜਿਸ ਵੇਲੇ ਮੈਂ ਪਹਿਲੀ ਵਾਰੀ ਕੈਮਰਾ ਚੁੱਕ ਕੇ ਲੈ ਕੇ ਗਿਆ ਸੀ, ਮੈਨੂੰ ਮਾਰਨ ਦੀ ਧਮਕੀ ਵੀ ਮਿਲੀ ਸੀ। ਬਾਬਾ ਕਰਮ ਸਿੰਘ ਮਰਦਾਨ ਹੋਤੀ ਵਾਲੇ ਦੇ ਅਸਥਾਨ ਦੇ ਉੱਤੇ ਮੇਰਾ ਕੈਮਰਾ ਵੀ ਤੋੜਿਆ ਗਿਆ। AK-47 ਵੀ ਮੇਰੇ 'ਤੇ ਰੱਖੀਆਂ ਗਈਆਂ ਕਿ ਜੇ ਤੇਰੀ ਵੀਡੀਓ ਮਰਦਾਨ ਹੋਤੀ ਤੋਂ ਤੇਰੀ ਚੱਲੀ ਤੇ ਤੈਨੂੰ ਅਸੀਂ ਤੇਰੇ ਵਿੱਚੋਂ ਦੀ ਬਰਸਟ ਲੰਘਾ ਦੇਣਾ। ਇੱਦਾਂ ਦਾ ਵੀ ਵਾਕਿਆ ਹੋਇਆ ਕਿ ਆਪਣੀ ਜਾਨ ਤੋਂ ਅੱਗੇ ਤਾਂ ਕੋਈ ਚੀਜ਼ ਨਹੀਂ ਹੁੰਦੀ, ਲੇਕਿਨ ਗੱਲ ਹੈ ਕਿ ਪਿਆਰ ਵਧਾਓਗੇ ਤਾਂ ਵਧੇਗਾ, ਨਫ਼ਰਤ ਮੁੱਕ ਜਾਂਦੀ ਹੈ। ਪਿਆਰ ਦਾ ਮੈਸੇਜ ਜਿਹੜਾ ਉਹ ਲੌਂਗ ਲਾਸਟਿੰਗ ਹੈ। ਬਾਬਾ ਗੁਰੂ ਨਾਨਕ, ਭਾਈ ਮਰਦਾਨਾ ਜੀ, ਠੀਕ ਹੈ ਜੀ, ਗੁਰੂ ਗੋਬਿੰਦ ਸਿੰਘ ਜੀ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਔਰ ਸਾਈਂ ਮੀਆਂ ਮੀਰ ਜੀ, ਗੁਰੂ ਨਾਨਕ ਪਾਤਸ਼ਾਹ ਤੇ ਰਾਏ ਬੁਲਾਰ ਭੱਟੀ ਜੀ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਹੋਰ ਬਹੁਤ ਜ਼ਿਆਦਾ ਸਾਰੇ ਭਾਈ ਨਬੀ ਖਾਨ ਔਰ ਗਨੀ ਖਾਨ, ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ
ਗੁਰੂ ਸਾਹਿਬ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਗਏ। ਇਸ ਤਰ੍ਹਾਂ ਬਹੁਤ ਜ਼ਿਆਦਾ ਸਾਰੇ ਪੀਰ ਬੁੱਧੂ ਸ਼ਾਹ ਜੀ ਨੇ, ਫਿਰ ਹੋਰ ਮੈਂ ਕਹਿਣਾ ਅਣਗਿਣਤ ਨਾਮ ਨੇ। ਅਗਰ ਆਪਾਂ ਗਿਣਦੇ ਹਾਂ ਤਾਂ ਸਾਡੀ ਸਾਂਝ ਜਿਹੜੀ ਹੈ ਕੋਈ ਅੱਜ ਦੀ ਨਹੀਂ ਹੈ, ਬਹੁਤ ਪੁਰਾਣੀ ਹੈ। ਸੋ ਪਲੀਜ਼ ਨਫ਼ਰਤਾਂ ਘਟਾਓ, ਪਿਆਰ ਵਧਾਓ। ਪਿਆਰ ਜਿਹੜਾ ਉਹ ਬਾਕੀ ਰਹਿੰਦਾ, ਨਫ਼ਰਤਾਂ ਕਦੀ ਬਾਕੀ ਨਹੀਂ ਰਹਿੰਦੀਆਂ। ਵਾਹਿਗੁਰੂ ਜੀ ਕਾ ਖਾਲਸਾ। ਚੜ੍ਹਦੀ ਕਲਾ ਤੇਰੇ